ਕੇਂਦਰ ਵੱਲੋਂ ਹਿੰਦੀ ਥੋਪਣ ਖਿਲਾਫ ਮੋਰਚਾ ਖੋਲ੍ਹਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਦਾ ਵੱਡਾ ਬਿਆਨ। ਅੱਜ ਏਕਤਾ ਸੰਬੰਧੀ ਕਿਸਾਨਾਂ ਦੀ ਹੋਈ ਮੀਟਿੰਗ ਰਹੀ ਬੇਸਿੱਟਾ। ਸੰਜੀਵ ਅਰੋੜਾ ਨੂੰ ਲੁਧਿਆਣਾ ਤੋਂ ਟਿਕਟ ਦੇਣ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੇਜਰੀਵਾਲ ਨੂੰ ਨਸੀਹਤ। ਕੇਂਦਰ ਵੱਲੋਂ ਕਥਿਤ ਤੌਰ ਤੇ ਹਿੰਦੀ ਥੋਪਣ ਖਿਲਾਫ ਮੋਰਚਾ ਖੋਲ੍ਹਦਿਆਂ ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਨੇ ਅੱਜ ਇੱਕ ਵਾਰ ਫਿਰ ਕਿਹਾ ਕਿ ਉਹਨਾਂ ਦੀ ਸਰਕਾਰ ਸੂਬੇ ਵਿੱਚ ਹਿੰਦੀ ਨੂੰ ਥੋਪਣ ਦੀ ਇਜਾਜ਼ਤ ਨਹੀਂ ਦੇਵੇਗੀ। ਉਹਨਾਂ ਤਾਮਿਲਨਾਡੂ ਵਿੱਚ ਤਾਮਿਲ ਭਾਸ਼ਾ ਤੇ ਸੱਭਿਆਚਾਰ ਦੀ ਰਾਖੀ ਕਰਨ ਦੀ ਵਚਨਬੱਧਤਾ ਪ੍ਰਗਟਾਈ। DMK ਦੇ ਵਰਕਰਾਂ ਨੂੰ ਲਿਖੇ ਇੱਕ ਪੱਤਰ ਵਿੱਚ ਸਟਾਲਿਨ ਨੇ ਕਿਹਾ ਕਿ ਹਿੰਦੀ ਥੋਪਣ ਦਾ ਵਿਰੋਧ ਕੀਤਾ ਜਾਵੇਗਾ। ਹਿੰਦੀ ਮਖੌਟਾ ਹੈ, ਸੰਸਕ੍ਰਿਤ ਲੁਕਿਆ ਹੋਇਆ ਚਿਹਰਾ ਹੈ। ਦੱਸਣਯੋਗ ਹੈ ਕਿ DMK ਨੇ ਕੇਂਦਰ ਉੱਤੇ ਦੋਸ਼ ਲਗਾਇਆ ਹੈ ਕਿ ਕੌਮੀ ਸਿੱਖਿਆ ਨੀਤੀ ਤਹਿਤ 3 ਭਾਸ਼ਾਈ ਫਾਰਮੂਲੇ ਰਾਹੀਂ ਕੇਂਦਰ ਵੱਲੋਂ ਸੂਬੇ ਉੱਤੇ ਹਿੰਦੀ ਥੋਪੀ ਜਾ ਰਹੀ ਹੈ। ਪੱਤਰ ਵਿੱਚ ਸਟਾਲਿਨ ਨੇ ਦਾਅਵਾ ਕੀਤਾ ਕਿ ਬਿਹਾਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਬੋਲੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਉੱਤਰੀ ਭਾਰਤੀ ਭਾਸ਼ਾਵਾਂ ਜਿਵੇਂ ਕਿ ਮੈਥਿਲੀ, ਬ੍ਰਜ ਭਾਸ਼ਾ, ਬੁੰਦੇਲਖੰਡੀ ਅਤੇ ਅਵਧੀ ਨੂੰ ਗਲਬਾਕਾਰੀ ਹਿੰਦੀ ਵੱਲੋਂ ਤਬਾਹ ਕਰ ਦਿੱਤਾ ਗਿਆ ਹੈ। ਸੱਤਾਧਾਰੀ DMK ਮੁਖੀ ਸਟਾਲਿਨ ਨੇ ਦੋਸ਼ ਲਗਾਇਆ ਕਿ 25 ਤੋਂ ਵੱਧ ਉੱਤਰ ਭਾਰਤੀ ਮੂਲ ਭਾਸ਼ਾਵਾਂ ਨੂੰ ਹਿੰਦੀ ਸੰਸਕ੍ਰਿਤ ਭਾਸ਼ਾਵਾਂ ਦੇ ਹਮਲੇ ਰਾਹੀਂ ਤਬਾਹ ਕਰ ਦਿੱਤਾ ਗਿਆ ਹੈ। ਸਦੀਆਂ ਪੁਰਾਣੀ ਦਰਾਵਿੜ ਲਹਿਰ ਨੇ ਤਾਮਿਲ ਅਤੇ ਇਸ ਦੇ ਸੱਭਿਆਚਾਰ ਦੀ ਰਾਖੀ ਕੀਤੀ ਕਿਉਂਕਿ ਇਸ ਨੇ ਜਾਗਰੂਕਤਾ ਪੈਦਾ ਕੀਤੀ ਹੈ ਅਤੇ ਵੱਖ-ਵੱਖ ਅੰਦੋਲਨ ਚਲਾਏ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਵੱਲੋਂ NEP ਦਾ ਵਿਰੋਧ ਇਸੇ ਕਾਰਨ ਕੀਤਾ ਜਾ ਰਿਹਾ ਹੈ ਕਿਉਂਕਿ ਕੇਂਦਰ ਵੱਲੋਂ ਸਿੱਖਿਆ ਨੀਤੀ ਰਾਹੀਂ ਹਿੰਦੀ ਅਤੇ ਸੰਸਕ੍ਰਿਤ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਭਾਜਪਾ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ NEP ਤਹਿਤ ਤੀਜੀ ਭਾਸ਼ਾ ਵਿਦੇਸ਼ੀ ਹੋ ਸਕਦੀ ਹੈ। ਸਟਾਲਿਨ ਨੇ ਦਾਅਵਾ ਕੀਤਾ ਕਿ 3 ਭਾਸ਼ਾਈ ਫਾਰਮੂਲੇ ਤਹਿਤ ਕਈ ਰਾਜਾਂ ਵਿੱਚ ਸਿਰਫ ਸੰਸਕ੍ਰਿਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਰਾਜਸਥਾਨ ਵਿੱਚ ਉਰਦੂ ਦੀ ਬਜਾਏ ਸੰਸਕ੍ਰਿਤ ਅਧਿਆਪਕਾਂ ਦੀ ਨਿਯੁਕਤੀ ਹੋ ਰਹੀ ਹੈ। ਏਕਤਾ ਮੀਟਿੰਗ ਬਾਰੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਏਕਤਾ ਸੰਬੰਧੀ ਇੱਕ ਮੀਟਿੰਗ ਹੋਈ ਜਿਸ ਵਿੱਚ SKM ਸਾਥੀਆਂ ਵੱਲੋਂ ਲਿਆਂਦੀ ਗਈ ਨੀਤੀ ਤੇ ਚਰਚਾ ਕੀਤੀ ਗਈ। ਅਸੀਂ ਉਹਨਾਂ ਨੂੰ ਉਹਨਾਂ ਮਤਭੇਦਾਂ ਬਾਰੇ ਦੱਸਿਆ ਜੋ ਪਹਿਲੀ ਨਜ਼ਰ ਵਿੱਚ ਸਾਨੂੰ ਨਜ਼ਰ ਆਏ। ਅਸੀਂ ਜ਼ਿਆਦਾਤਰ ਪ੍ਰਸਤਾਵਾਂ ਨਾਲ ਸਹਿਮਤ ਨਹੀਂ ਸੀ ਜਿਨ੍ਹਾਂ ਤੇ ਉਹ ਵਿਚਾਰ ਕਰਨਗੇ ਤੇ ਅਸੀਂ ਵੀ ਵਿਚਾਰ ਕਰਾਂਗੇ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਕੀਤੀਆਂ ਗਈਆਂ ਖਰੀਦਾਂ ਤੇ ਮਤਭੇਦ ਸਨ। ਉਹਨਾਂ ਕਿਹਾ ਕਿ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਇੱਕ ਪ੍ਰੋਗਰਾਮ ਆਯੋਜਿਤ ਕਰਾਂਗੇ ਜਿਸ ਵਿੱਚ ਅਸੀਂ ਦੇਸ਼ ਦੇ ਲੋਕਾਂ ਨੂੰ ਸੱਦਾ ਦੇਵਾਂਗੇ। ਇਹ 8 ਮਾਰਚ ਨੂੰ ਹੈ। MSP ਕਾਨੂੰਨੀ ਗਰੰਟੀ ਅਤੇ ਕਰਜ਼ਾ ਮੁਆਫੀ ਦੀ ਮੰਗ ਹੈ ਜਿਸ ਤੇ ਚਰਚਾ ਜਾਰੀ ਰਹੇਗੀ। ਅਭਿਮਨਿਊ ਕੋਹਾੜ ਨੇ ਕਿਹਾ ਕਿ ਇੱਕ ਮਹੱਤਵਪੂਰਨ ਗੱਲ ਜੋ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕੱਲ੍ਹ ਤੋਂ ਵਿਗੜ ਰਹੀ ਹੈ। ਡਾਕਟਰਾਂ ਨੇ ਸਖਤ ਮਿਹਨਤ ਕੀਤੀ ਜਿਸ ਤੋਂ ਬਾਅਦ ਉਹਨਾਂ ਦਾ BP ਕੰਟਰੋਲ ਕੀਤਾ ਗਿਆ। ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਜੋ ਗੱਲਬਾਤ ਹੋਈ ਹੈ ਉਸ ਵਿੱਚ ਚੰਗੇ ਢੰਗ ਨਾਲ ਦੱਸਿਆ ਗਿਆ ਹੈ ਕਿ ਸੰਘਰਸ਼ ਅੱਗੇ ਵਧੇਗਾ ਅਤੇ ਤਿੰਨੋਂ ਪਾਰਟੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਕੇਂਦਰ ਨੂੰ ਗੱਲਬਾਤ ਲਈ ਸਹਿਮਤ ਹੋਣਾ ਚਾਹੀਦਾ ਹੈ। ਉਹਨਾਂ ਨੂੰ ਮਨਾਉਣ ਨੂੰ ਬੈਠੇ ਨੇ MSP ਗਰੰਟੀ ਕਾਨੂੰਨ ਨੂੰ ਲੈ ਕੇ ਬੈਠੇ। ਉਸ ਇਸ਼ੂਆਂ ਤੇ ਅਸੀਂ ਅਪੀਲ ਕਰ ਚੁੱਕੇ ਹਾਂ। ਅਸੀਂ ਤਿੰਨੇ ਫੋਰਮਾਂ ਨੇ, ਅਸੀਂ ਤਾਂ ਕਹਿੰਦੇ ਤਿੰਨੇ ਫੋਰਮਾਂ ਤੋਂ ਵੀ ਕੋਈ ਬਾਹਰ ਰਹਿੰਦਾ। ਅਸੀਂ ਉਹਨਾਂ ਦੇ ਵੀ ਸੁਝਾਅ ਮੰਗੇ ਆ। ਉਹ ਵੀ ਕੋਈ ਇਸ ਇਸ਼ੂ ਤੇ MSP ਗਰੰਟੀ ਕਾਨੂੰਨ ਤੇ ਸਵਾਮੀਨਾਥਨ ਦੀ ਰਿਪੋਰਟ ਤੇ ਕਰਜ਼ੇ ਤੇ ਜੋ ਵੀ ਕਿਸੇ ਨੂੰ ਲੱਗਦਾ, ਕਿਸੇ ਨੂੰ ਡਾਊਟ ਹੈ, ਆਵੇ ਸਾਨੂੰ ਮਿਲ ਕੇ ਅਸੀਂ ਤਾਂ ਉੱਥੇ ਵੀ ਸੁਝਾਅ ਮੰਗਦੇ ਆ। ਸਾਰੇ ਭਾਰਤ ਦੇ ਲੋਕ ਜਾਣਦੇ ਆ ਅਸੀਂ ਇਕੱਠੇ 2020 ਦੇ ਵਿੱਚ ਮੋਰਚਾ ਜਿੱਤ ਕੇ ਆਏ ਆ। ਉਹਦੀਆਂ ਜਿਹੜੀਆਂ ਅਧੂਰੀਆਂ ਮੰਗਾਂ ਨੇ ਉਹ ਤੇ ਮੋਰਚਾ 13 ਫਰਵਰੀ ਤੋਂ ਲੈ ਕੇ ਅਸੀਂ 2 ਫਰਵਰੀ ਲੜ ਰਹੇ ਹਾਂ। ਜੋ ਉਹਦੇ ਵਿੱਚ ਹੈਗਾ ਜਾਂ ਕਿਸੇ ਨੂੰ ਨਹੀਂ ਲੱਗਦਾ ਉਹ ਤੇ ਖੁੱਲ ਕੇ ਚਰਚਾ ਹੋਈ ਆ ਤੇ ਗਾਹਾਂ ਨੂੰ ਇਹੋ ਜਿਹੀ ਕੋਈ ਗੁੰਜਾਇਸ਼ ਨਾ ਮਿਲੇ ਕਿਸੇ ਨੂੰ। ਇਹ ਲੰਮੀ ਐਡੀ ਛੇਤੀ ਨਹੀਂ ਵੀ 4 ਮੀਟਿੰਗਾਂ ਹੋ ਗਈਆਂ, 5 ਹੋ ਗਈਆਂ, 7 ਵੀ ਹੋ ਸਕਦੀਆਂ, 8 ਵੀ ਹੋ ਸਕਦਾ। ਇੱਕ ਇਸ਼ੂ ਤੇ ਅਸੀਂ ਖੁੱਲ ਕੇ ਵਿਚਾਰ ਕਰ ਰਹੇ ਹਾਂ। ਅਸੀਂ ਕੋਈ ਸਿਆਸੀ ਪਾਰਟੀ ਨੂੰ ਲਿਖਤਾ ਜਿੱਤਣੇ ਨਹੀਂ। ਸਾਡੇ ਕੋਲੇ ਏਜੰਡੇ ਨੇ। ਉਸ ਇਸ਼ੂ ਤੇ ਅਸੀਂ ਲੜਨਾ ਹੈ। ਇੱਕ ਦਿਨ ਨਹੀਂ ਨਾ ਅਸੀਂ ਅੱਜ PC 'ਚ ਇਕੱਠੇ ਬਹਿ ਜਾਈਏ। ਅਸੀਂ ਇਕੱਠੇ ਸੜਕਾਂ ਤੇ ਬੈਠਣਾ। ਇਕੱਠੇ ਉਹ ਲੋਕਾਂ ਦੇ ਮੁੱਦੇ ਨੇ ਉਹ ਤੇ ਵਿਚਾਰ ਕੇ ਖੁੱਲ ਕੇ ਚਰਚਾ ਹੋਈ ਆ। ਅਸੀਂ ਉਹ ਸਾਥੀਆਂ ਨੂੰ ਨੋਟ ਕਰਵਾਏ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸੰਜੀਵ ਅਰੋੜਾ ਜੋ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ, ਉਹਨਾਂ ਦੀ ਰਾਜ ਸਭਾ ਮੈਂਬਰੀ ਸੀਟ ਤੋਂ ਅਸਤੀਫਾ ਦਵਾ ਕੇ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਾਜ ਸਭਾ ਮੈਂਬਰ ਬਣਨਾ ਚਾਹੁੰਦੇ ਹਨ, ਇਹ ਤਾਂ ਇੱਕ ਗੈਰ ਇਖਲਾਕੀ ਅਮਲ ਹੈ। ਉਹ ਦਿੱਲੀ ਦੀ ਪਾਰਲੀਮੈਂਟ ਵਿੱਚ ਜਾ ਕੇ ਕੀ ਕਰਨਗੇ ਜਦੋਂ ਕਿ ਪੰਜਾਬ ਵਿੱਚ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਅਨੇਕਾਂ ਗੰਭੀਰ ਮਾਮਲਿਆਂ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇੱਥੇ ਬੇਰੁਜ਼ਗਾਰੀ ਵੱਡੇ ਪੱਧਰ ਤੇ ਫੈਲੀ ਹੋਈ ਹੈ। ਇੱਥੋਂ ਦੇ ਨਿਵਾਸੀਆਂ ਨੂੰ ਸਹੀ ਰੂਪ ਵਿੱਚ ਮੈਡੀਕਲ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਅਜਿਹੀ ਸਥਿਤੀ ਵਿੱਚ ਜੀਵਨ ਗੁਜ਼ਾਰ ਰਹੇ ਵੱਡੀ ਗਿਣਤੀ ਵਿੱਚ ਗਰੀਬ ਲੋਕਾਂ ਲਈ ਇਹ ਸਰਕਾਰ ਜਦੋਂ ਕੋਈ ਅਮਲੀ ਰੂਪ ਵਿੱਚ ਕੁਝ ਨਹੀਂ ਕਰ ਰਹੀ ਤਾਂ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਰਕਾਰ ਤੋਂ ਪੰਜਾਬੀਆਂ ਦੇ ਦਰਪੇਸ਼ ਆ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਉਦਮ ਕਰਨ, ਨਾ ਕਿ ਰਾਜ ਸਭਾ ਮੈਂਬਰ ਜਾਂ ਹੋਰ ਉੱਚ ਅਹੁਦਿਆਂ ਵੱਲ ਭੱਜਣ।
ਕਿਸਾਨ ਸੰਗਠਨਾਂ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਵਿਚਾਰ ਵਟਾਂਦਰੇ ਪਹਿਲਾਂ ਵੀ ਹੁੰਦੇ ਹਨ ਅਤੇ ਅੱਜ ਵੀ ਹੋਏ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਮੁੱਦੇ ਅਜੇ ਵਿਚਾਰੇ ਜਾਣੇ ਬਾਕੀ ਹਨ। ਪੂਰੀ ਏਕਤਾ ਸੰਭਵ ਨਹੀਂ ਹੈ। ਉਹ ਵੀ ਕੁਝ ਮੁੱਦਿਆਂ ਤੇ ਵਿਚਾਰ ਕਰਨਗੇ ਅਤੇ ਅਸੀਂ ਵੀ ਇਸ ਤੇ ਵਿਚਾਰ ਕਰਾਂਗੇ, ਕਿਉਂਕਿ ਇੱਥੇ ਸੰਗਠਨਾਂ ਕੋਲ ਫੈਸਲਾ ਲੈਣ ਦੀ ਇੰਨੀ ਸ਼ਕਤੀ ਨਹੀਂ ਸੀ ਅਤੇ ਇੰਨੇ ਵੱਡੇ ਫੈਸਲੇ ਤੇ ਇੱਕ ਵਾਰ ਵਿੱਚ ਪਹੁੰਚਣਾ ਮੁਸ਼ਕਲ ਹੈ। ਏਕਤਾ ਵਿੱਚ ਰੁਕਾਵਟਾਂ ਪੈਦਾ ਕਰਨ ਵਾਲੀਆਂ ਮੰਗਾਂ ਦਾ ਫੈਸਲਾ ਜੇ ਹੋਣਾ ਬਾਕੀ ਹੈ, ਤਾਂ ਹੀ ਅਸੀਂ ਇੱਕ ਵੱਡੀ ਏਕਤਾ ਵੱਲ ਵਧਾਂਗੇ, ਜਿਸ ਵਿੱਚ ਉਹ ਸਾਰੀਆਂ ਮੰਗਾਂ ਜਿਨ੍ਹਾਂ ਤੇ ਸਾਥੀ ਵਿਰੋਧ ਕਰ ਰਹੇ ਹਨ ਵੱਖ-ਵੱਖ ਨਹੀਂ ਹੋਣਗੀਆਂ। ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਕਾਫੀ ਕੁਝ ਨੋਟ ਕੀਤਾ ਹੈ। ਇਧਰੋਂ ਵੀ ਆ ਰਹੇ ਨੇ, ਇਧਰੋਂ ਵੀ ਆ ਰਹੇ ਨੇ, ਦੋਨੇ ਪਾਸੇ ਸ਼ਾਰਟ ਬਿਆਨ ਆਉਂਦੇ ਨੇ। ਅਸੀਂ ਸਾਰੇ ਕਹੇ ਸਾਥੀਆਂ ਨੂੰ ਵੀ ਤੁਸੀਂ ਉਹ ਸਾਨੂੰ ਨੋਟ ਕਰਾਓ, ਜਿਹੜੇ ਇਧਰੋਂ ਆਉਂਦੇ ਨੇ, ਜਿਹੜੇ ਉਧਰੋਂ ਆਏ ਨੇ, ਅਸੀਂ ਵੀ ਨੋਟ ਕਰਾਏ ਨੇ ਅੱਜ ਉਹਨਾਂ ਨੂੰ। ਤੇ ਇਹ ਅੱਗੇ ਵਾਸਤੇ ਦੇਖੋ, ਪਹਿਲਾਂ ਤੁਹਾਨੂੰ ਇਹ ਸੀ ਵੀ ਮੋਗਾ ਰੈਲੀ ਤੋਂ ਪਹਿਲਾਂ ਖੁੱਲ੍ਹੇਆਮ ਇੱਕ ਦੂਜੇ ਤੇ ਬੋਲਦੇ ਸੀਗੇ, ਉਦੋਂ ਬਾਅਦ ਤਾਂ ਇਹ ਘੱਟੋ ਘੱਟ ਰਾਹ ਬੰਦ ਹੋਇਆ। ਹੁਣ ਅਸੀਂ ਜਿਹੜਾ ਇਹ ਨਿੱਕਾ ਮੋਟਾ ਕੁਐਸਚਨ ਉੱਠਦੇ ਨੇ ਵੀ ਕੋਈ ਕਿਤੇ ਦਾ ਬਿਆਨ ਦਿੰਦਾ ਜਾਂ ਕਿਸੇ ਦੇ ਉੱਤੇ ਕੋਈ ਬੋਲਦਾ ਹੈ, ਅੱਗੇ ਵਾਸਤੇ ਅਸੀਂ ਨੋਟ ਕੀਤੇ ਨੇ, ਦੋਨੇ ਪਾਸੇ ਨੋਟ ਕਰਵਾਏ ਨੇ, ਇਧਰੋਂ ਵੀ ਕਰਵਾਏ ਨੇ, ਉਧਰੋਂ ਵੀ। ਅੱਗੇ ਵਾਸਤੇ ਕੋਈ ਵੀ ਨਾ ਬੋਲੇ ਇਸ ਤਰ੍ਹਾਂ, ਉਹ ਰਾਹ ਬੰਦ ਕਰਨ ਵਾਸਤੇ ਸਾਡੀ ਸਹਿਮਤੀ ਬਣੀ। ਮਤਲਬ ਹੁਣ ਤੁਹਾਨੂੰ ਲੱਗਦਾ ਵੀ ਅੱਗੇ ਜਿਹੜੀ ਮੀਟਿੰਗ ਹੈ ਉਹ ਸ਼ੋਰ ਤੁਸੀਂ ਵੀ ਇੱਕਾ ਹੋ ਸਕਦਾ, ਕਿਉਂਕਿ ਹਰੇਕ ਮੀਟਿੰਗ ਇਹੀ ਕਿਹਾ ਜਾਂਦਾ, ਤੁਸੀਂ ਤੁਹਾਡੀ ਧਿਰ ਕਹਿੰਦੀ ਹੈ, ਤੁਹਾਡੀ ਧਿਰ ਕਹਿੰਦੀ ਵੀ ਅਸੀਂ ਸੁਹਿਰਦਾ, ਦੂਸਰੀ ਧਿਰ ਕਹਿੰਦੀ ਅਸੀਂ ਸੁਹਿਰਦਾ। ਮਤਲਬ ਅਸਲ 'ਚ ਕੀ ਗੱਲ ਕਿੱਥੇ ਘਟਦੀ ਹੈ, ਗਰਾਰੀ ਕਿੱਥੇ ਘਟ ਜਾਂਦੀ ਤੁਹਾਡੀ? ਦੇਖੋ, ਗਰਾਰੀ ਤਾਂ ਕਿਤੇ ਨਹੀਂ ਅੜਦੀ। ਹੁਣ ਤਾਂ ਗਰਾਰੀ ਦਾ ਸਵਾਲ ਹੈ, ਕਿਉਂਕਿ ਬਹੁਤ ਸੋਚ ਸਮਝ ਕੇ ਸਾਥੀ ਵੀ ਆਉਂਦੇ ਨੇ, ਸਾਥੀ ਵੀ ਆਉਂਦੇ ਆ। ਇਹ ਰਿਸਕ ਕੋਈ ਵੀ ਲੈਣ ਵਾਸਤੇ ਤਿਆਰ ਨਹੀਂ ਇਕੱਲਾ ਵੀ ਅਸੀਂ ਜਦੋਂ ਵੀ ਕਿਸੇ ਮੁੱਦੇ ਤੇ ਕਦੇ ਇੱਕ ਲੈਣ ਦੇ ਉੱਤੇ ਗੱਲਾਂ ਅੜ ਜਾਂਦੀਆਂ ਨੇ ਕਾਫੀ। ਇਸ ਕਰਕੇ ਸਾਡੇ ਵਾਸਤੇ ਵਿਚਾਰ ਕੇ ਜਾਣ ਦਾ, ਫਿਰ ਅਸੀਂ ਹੁਣ ਜਾਂਦੇ ਆ ਆਪਦਿਆਂ ਨਾਲ ਰਾਏ ਕਰਕੇ ਆਂਗੇ, ਰਾਤ ਪਹਿਲਾਂ ਉਹਨਾਂ ਨਾਲ ਰਾਏ ਕਰਕੇ ਆਏ, ਹੁਣ ਜਾ ਕੇ ਫਿਰ ਰਾਏ ਕਰਾਂਗੇ। ਇਸ ਵਾਸਤੇ ਦਿੱਕਤਾਂ ਹੈਗੀਆਂ ਨੇ ਸਾਥੀ, ਤੁਸੀਂ ਸਾਨੂੰ ਖੁਰਚੋ ਨਾ। ਆਪਣੇ ਸੰਬੰਧਿਤ ਫੋਰਮਾਂ 'ਚ ਇਸ ਗੱਲ ਨੂੰ ਡਿਸਕਸ਼ਨ 'ਚ ਅੱਗੇ ਹੋਰ ਪਾਉਣਾ, ਕਿਉਂਕਿ ਕਿਸਾਨ ਏਕਤਾ 'ਚ ਮੁੱਦਿਆਂ ਦੀ ਤੇ ਸੰਘਰਸ਼ ਦੇ ਮਾਮਲੇ 'ਚ, ਸਾਰੀ ਸੇਧ ਦੇ ਮਾਮਲੇ 'ਚ, ਓਰੀਐਂਟੇਸ਼ਨ ਦੇ ਮਾਮਲੇ 'ਚ ਇਸ ਗੱਲ ਦੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਪ੍ਰੋਪਰ ਨਤਾਰ ਕੇ ਏਕਤਾ ਸਿਰੇ ਚੜੇ। ਉਸ ਗੱਲ ਲਈ ਸਾਰਿਆਂ ਨੇ ਜੋ ਵੀ ਅੱਜ ਅਸੀਂ ਇੱਕ ਅੰਡਰਸਟੈਂਡਿੰਗ ਦੂਜੇ ਦੀ ਹੋਰ ਸਮਝੀ ਹੈ, ਉਸ ਨੂੰ ਆਪਣੇ ਆਪਣੇ ਫੋਰਮਾਂ 'ਚ ਜਾ ਕੇ ਚਰਚਾ 'ਚ ਲਿਆਉਣਾ, ਔਰ ਉਹ ਚਰਚਾ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਿਸੇ ਨਤਾਰੇ ਤੇ, ਜਿਹਨੂੰ ਕਹਿੰਦੇ ਜਿਸ ਦੀ ਤੁਸੀਂ ਬਹੁਤ ਸਮੇਂ ਤੋਂ ਉਡੀਕ ਕਰਦੇ ਆ, ਜਿਸ ਵੀ ਸਿੱਟੇ ਤੇ ਪਹੁੰਚਣੀ ਹੋਈ, ਉਹ ਅਗਲੀ ਮੀਟਿੰਗ 'ਚ ਲਾਜ਼ਮੀ ਤੌਰ ਤੇ ਪਹੁੰਚਣ ਵਾਲੇ ਪਾਸੇ ਨੂੰ ਦਿਸ਼ਾ ਲਊਗੀ। ਉਹ ਮੀਟਿੰਗ ਅਸੀਂ ਆਪਸ 'ਚ ਵਿਚਾਰ ਚਰਚਾ ਜਦੋਂ ਸਾਰੇ ਆਪਣੇ ਆਪਣੇ ਫੋਰਮਾਂ 'ਚ ਕੰਪਲੀਟ ਕਰ ਲੈਣਗੇ, ਸਹਿਮਤੀ ਨਾਲ, ਜਿਵੇਂ ਪਹਿਲਾਂ ਅੱਜ ਦੀ ਮੀਟਿੰਗ ਰੱਖੀ ਹੈ, ਇਸੇ ਤਰ੍ਹਾਂ ਹੀ ਮੀਟਿੰਗ ਰੱਖ ਕੇ ਅੱਗੇ ਵਿਚਾਰ ਕਰਾਂਗੇ। ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਹਲਚਲ ਮਚ ਗਈ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਐਕਸ ਤੇ ਇੱਕ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੀ ਆਬਕਾਰੀ ਨੀਤੀ ਸੰਬੰਧੀ ਨਿਸ਼ਾਨਾ ਸਾਧਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਵਿੱਚ ਮੌਜੂਦ ਹਨ ਅਤੇ ਉਹ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਤਿਆਰ ਕਰ ਰਹੇ ਸਨ, ਜਿਸ ਨੂੰ ਅੱਜ ਪੰਜਾਬ ਕੈਬਨਿਟ ਵਿੱਚ ਪੇਸ਼ ਕੀਤਾ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਹੋ ਸਕਦਾ ਹੈ ਕਿ ਮਨੀਸ਼ ਸਿਸੋਦੀਆ ਦੀ ਚੰਡੀਗੜ੍ਹ ਵਿੱਚ ਮੌਜੂਦਗੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਤਾਂ ਦੀ ਨੀਂਦ ਉੱਡ ਗਈ ਹੋਵੇ ਅਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਵੱਧ ਗਿਆ ਹੋਵੇ। ਉਹਨਾਂ ਨੇ ਤੰਜ ਕੱਸਦੇ ਹੋਏ ਕਿਹਾ ਕਿ ਸਿਸੋਦੀਆ ਹੀ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਤਿਆਰ ਕਰ ਰਹੇ ਸਨ, ਜੋ ਅੱਜ ਪੰਜਾਬ ਕੈਬਨਿਟ ਦੇ ਸਾਹਮਣੇ ਰੱਖੀ ਗਈ ਹੈ। ਇਸ ਦੇ ਨਾਲ ਹੀ ਜਾਖੜ ਨੇ ਪੰਜਾਬ ਦੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਚੀਮਾ ਸਾਹਿਬ ਖਬਰਦਾਰ ਹੋ, ਕਿਤੇ ਤੁਹਾਡਾ ਹਾਲ ਵੀ ਮਨੀਸ਼ ਸਿਸੋਦੀਆ ਵਰਗਾ ਨਾ ਹੋ ਜਾਵੇ। ਜ਼ਿਕਰਯੋਗ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ ਘੁਟਾਲੇ ਵਿੱਚ ਫਸੇ ਮਨੀਸ਼ ਸਿਸੋਦੀਆ ਜੇਲ੍ਹ ਜਾ ਚੁੱਕੇ ਹਨ ਅਤੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਹਨ। ਹੁਣ ਭਾਜਪਾ ਨੇਤਾ ਸੁਨੀਲ ਜਾਖੜ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਮੁੜ ਚਰਚਾ ਵਿੱਚ ਆ ਗਈ ਹੈ। ਭਾਜਪਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਕੋशिश ਕਰ रही है, जो कि भ्रष्टाचार नाल जुड़िया हुआ है। दिल्ली से भगाई हुई आपदा आज पंजाब के ऊपर मंडरा रही है और इसी आपदा से के कारण शायद भगवंत मान जी कुछ दिनों से बेचैन भी हैं, सो भी नहीं पा रहे और बताया जा रहा है कि ब्लड प्रेशर बहुत बढ़ा हुआ है। और आपदा है दिल्ली में जो वहां की इनफेमस लीकर पॉलिसी और उस पॉलिसी के जो मास्टरमाइंड थे उस समय के डिप्टी चीफ मिनिस्टर मनीष सिसोदिया जी पिछले कुछ दिनों से चंडीगढ़ के अंदर डेरा डाले हुए हैं और उस दिल्ली पॉलिसी की तर्ज के ऊपर ही पंजाब की लीकर पॉलिसी उन्होंने बनाई है और वही पॉलिसी आज पंजाब के मुख्यमंत्री भगवंत मान जी के निवास स्थान पे हो रही कैबिनेट मीटिंग के अंदर अप्रूव भी की जाएगी। तो जहां मैं भगवंत मान जी के अच्छे स्वास्थ्य की कामना करता हूं, वहीं पे मुझे चिंता हमारे पंजाब के एक्साइज मिनिस्टर हरपाल चीमा जी की भी है। मैं नहीं चाहता और मैं इस बात का मुझे यकीन भी है
कि हरपाल चीमा जी भी नहीं चाहेंगे कि उनका हशर भी वही हो जो मनीष सिसोदिया जी का दिल्ली में हुआ। उस सारी घटनाक्रम के अंदर मुझे आशा की किरण एक दिखाई दे रही है कि जिस तरह इस दिल्ली की लीकर पॉलिसी ने दिल्ली के लोगों के सामने अपने आप को कट्टर ईमानदारी का दावा करने वाली कट्टर बेईमान और पखंड पे आधारित जो पार्टी थी उसका असल चेहरा दिल्ली के लोगों के सामने पेश किया, और उसका जो हशर हुआ है दिल्ली के अंदर, मुझे लगता है पंजाब के लोग भी पंजाब के अंदर आम आदमी पार्टी का हशर वही करने जा रहे हैं। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਤੇ ਤਰਨਤਾਰਨ ਦੇ ਧੁੰਦਾ ਪਿੰਡ ਤੋਂ ਅੰਮ੍ਰਿਤਸਰ ਦੇ ਮਾਨਾਵਾਲਾ ਤੱਕ ਦੇ ਪ੍ਰੋਜੈਕਟ ਨੂੰ ਰੋਕ ਦਿੱਤਾ ਗਿਆ ਹੈ। ਜਿਸ ਕੰਪਨੀ ਨੂੰ ਇਹ ਪ੍ਰੋਜੈਕਟ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਦਿੱਤਾ ਸੀ, ਉਸ ਕੰਪਨੀ ਨੂੰ ਹੀ ਰੱਦ ਕਰ ਦਿੱਤਾ ਗਿਆ ਹੈ। ਦਰਅਸਲ 1071 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਰੋਕ ਦਿੱਤਾ ਗਿਆ ਹੈ ਕਿਉਂਕਿ ਇੱਥੇ ਬਣਨ ਵਾਲੇ ਐਕਸਪ੍ਰੈਸਵੇ ਦੇ ਹਿੱਸੇ ਲਈ ਜ਼ਮੀਨ ਅਜੇ ਤੱਕ ਪ੍ਰਾਪਤ ਨਹੀਂ ਕੀਤੀ ਗਈ ਹੈ, ਜਿਸ ਕਾਰਨ ਟੈਂਡਰ ਰੱਦ ਕਰ ਦਿੱਤਾ ਗਿਆ ਹੈ। ਠੇਕਾ ਲੈਣ ਵਾਲੀ ਕੰਪਨੀ ਨੇ ਜਾਣਕਾਰੀ ਸਟਾਕ ਐਕਸਚੇਂਜ ਨੂੰ ਦਿੱਤੀ ਹੈ। ਇਹ ਜਾਣਕਾਰੀ ਉਸੇ ਪੱਤਰ ਤੋਂ ਪ੍ਰਾਪਤ ਹੋਈ ਸੀ। ਭਾਰਤਮਾਲਾ ਪ੍ਰੋਜੈਕਟ ਅਧੀਨ ਤਰਨਤਾਰਨ ਜ਼ਿਲ੍ਹੇ ਵਿੱਚ ਪਿੰਡ ਧੁੰਦੇ ਤੋਂ ਮਾਨਾਵਾਲੇ ਤੱਕ ਬਣਨ ਵਾਲੀ ਸੜਕ ਦਾ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਰੱਦ ਕਰਨ ਤੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਘਰਸ਼ ਦੀ ਬਹੁਤ ਵੱਡੀ ਜਿੱਤ ਹੈ। ਭਾਰਤਮਾਲਾ ਪ੍ਰੋਜੈਕਟ ਦੀ ਦੇਸ਼ ਤੇ ਪੰਜਾਬ ਦੀ ਸੜਕਾਂ ਬਣ ਰਹੀਆਂ, ਇਹ ਕਾਰਪੋਰੇਟ ਪੱਖੀ ਵਿਕਾਸ ਮਾਡਲ ਜੋ ਦੇਸ਼ 'ਚ ਲਾਗੂ ਕੀਤਾ ਵਾ, ਜਿਹੜੇ ਬੜਾ ਤੇਜ਼ੀ ਨਾਲ ਮੋਦੀ ਸਰਕਾਰ ਲਾਗੂ ਕਰ ਰਹੀ ਹੈ, ਇਹ ਉਹਦੇ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ। ਤੇ ਇਸ ਕਾਰਪੋਰੇਟ ਪੱਖੀ ਜਿਹੜਾ ਵਿਕਾਸ ਮਾਡਲ ਹੈ, ਇਹਦੇ ਨਾਲ ਵਿਕਾਸ ਹੋਣਾ ਵਾ, ਉਹ ਕਾਰਪੋਰੇਟ ਦਾ ਹੋਣਾ, ਕੰਪਨੀਆਂ ਦਾ ਹੋਣਾ ਵਾ, ਜਦੋਂ ਕਿ ਮਨੁੱਖਤਾ ਦਾ, ਕੁਦਰਤ ਦਾ ਤੇ ਸਮਾਜ ਦਾ ਇਹਦੇ ਨਾਲ ਵਿਨਾਸ਼ ਹੋਣਾ ਵਾ, ਤੇ ਵਿਨਾਸ਼ ਹੋ ਰਿਹਾ। ਪੰਜਾਬ ਜਿਹੜੀਆਂ ਭਾਰਤਮਾਲਾ ਪ੍ਰੋਜੈਕਟ ਦੇ ਜਿਹੜੀਆਂ ਸੜਕਾਂ ਬਣ ਰਹੀਆਂ, 22,000 ਏਕੜ ਜ਼ਮੀਨ ਇਹਨਾਂ ਥੱਲੇ ਆ ਰਹੀ ਹੈ, ਤੇ 8 ਡੰਪ ਅਜੇ ਹੋਰ ਬਣਨੇ, 8,000 ਏਕੜ ਉਹਦੇ ਵਾਸਤੇ ਚਾਹੀਦੀ ਹੈ। ਮੱਧ ਏਸ਼ੀਆ ਗਾੜੀ ਯੂਰਪ ਤੇ ਗਾੜੀ ਅਮਰੀਕਾ ਤੱਕ ਕੇ ਜਾਣਾ ਵਾ, ਤੇ ਉਹਦੇ ਰਾਹੀਂ ਉਧਰੋਂ ਪੱਕਾ ਮਾਲ ਲਿਆ ਕੇ ਇੱਧਰ ਵੇਚਣਾ ਵਾ, ਤੇ ਕੱਚਾ ਮਾਲ ਉਧਰ ਖੜਨਾ। ਇਸ ਲਈ ਇਹਦਾ ਲੋਕਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਲੋਕਾਂ ਦਾ ਵਿਨਾਸ਼ ਕੀਤਾ ਜਾ ਰਿਹਾ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਇਧਰੋਂ ਧੁੰਦੇ ਤੋਂ ਲੈ ਕੇ ਮਾਨਾਵਾਲੇ ਤੱਕ ਭਾਰਤਮਾਲਾ ਪ੍ਰੋਜੈਕਟ ਦੀ ਜਿਹੜੀ ਸੜਕ ਕੱਢ ਰਹੇ ਸੀ, ਉਹਦਾ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ੋਰਦਾਰ ਵਿਰੋਧ ਕਰ ਰਹੇ ਸਾਂ। 28 ਅਗਸਤ ਨੂੰ ਜਦੋਂ ਇਹਨਾਂ ਨੇ ਉਹ ਸੜਕ ਕੱਢਣ ਵਾਸਤੇ ਝੋਨੇ ਦੀ ਫਸਲ ਵਾਹੀ ਆ ਸ਼ੇਖਪਤੇ ਵਿੱਚ, ਸ਼ੇਖਪਤਾ ਪਿੰਡ 'ਚ ਤਰਨਤਾਰਨ ਜ਼ਿਲ੍ਹੇ 'ਚ, ਤੇ ਉਹਦਾ ਪੂਰੇ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਗਿਆ ਸੀ। ਤੇ ਉੱਥੋਂ ਜਿਹੜਾ ਕਿਸਾਨ ਦੀ ਫਸਲ ਵਾਹੁੰਦਿਆਂ ਨੂੰ ਉੱਥੋਂ ਪਿੱਛੇ ਮੋੜਿਆ ਗਿਆ ਸੀ, ਜਿੱਥੇ ਸਰਕਾਰ ਨਾਲ ਪੁਲਿਸ ਨਾਲ ਟੱਕਰ ਹੋਈ ਸੀ ਕਿਸਾਨਾਂ ਦੀ। ਤੇ ਉਸ ਤੋਂ ਗਾਂ ਸਾਡੀ ਮੰਗ ਸੀ ਕਿ ਤੁਸੀਂ ਜਿਹੜਾ 2000 ਭੂਮੀ ਗ੍ਰਹਿਣ ਐਕਟ ਆ, 2013 ਭੂਮੀ ਗ੍ਰਹਿਣ ਐਕਟ ਆ, ਤੁਸੀਂ ਲਾਗੂ ਨਹੀਂ ਕੀਤਾ ਪੰਜਾਬ 'ਚ, ਨਾ ਤਰਨਤਾਰਨ ਜ਼ਿਲ੍ਹੇ 'ਚ ਕੀਤਾ। ਉਸ ਤੋਂ ਬਗੈਰ ਤੁਸੀਂ ਜ਼ਮੀਨ ਨਹੀਂ ਲੈ ਸਕਦੇ। 70% ਲੋਕਾਂ ਦੀ ਸਹਿਮਤੀ ਨਹੀਂ ਲਈ ਤੁਸੀਂ, ਨਾ ਹੀ ਤੁਸੀਂ ਹੋਰ ਜਿਹੜੀਆਂ ਉਹਦੀਆਂ ਫਾਰਮੈਲਿਟੀਆਂ ਵਾ, ਮਜ਼ਦੂਰਾਂ ਤੇ ਕੀ ਇੰਪੈਕਟ ਪੈਣਾ ਉਹਦਾ, ਵਾਤਾਵਰਨ ਤੇ ਕੀ ਪੈਣਾ, ਦੁਕਾਨਦਾਰਾਂ ਤੇ ਕੀ ਪੈਣਾ, ਨਾ ਉਹਦਾ ਕੋਈ ਸਰਵਾ ਕਰਾਇਆ, ਨਾ ਉਹਦਾ ਕੋਈ ਤੁਸੀਂ ਜਿਹੜਾ ਵਾ ਉਹਦੇ ਬਾਰੇ ਕੋਈ ਜਿਹੜੀ ਆ ਜਾਇਜ਼ਾ ਲਿਆ ਵਾ। ਇਸ ਲਈ ਇਹ ਤੁਹਾਡਾ ਜਿਹੜਾ ਜ਼ਮੀਨ ਅਕਵਾਇਰ ਕੀਤੀ ਤਰਨਤਾਰਨ ਜ਼ਿਲ੍ਹੇ 'ਚ, ਇਹ ਬਿਲਕੁਲੋਂ ਗਲਤ ਹੈ। ਇਸ ਤਰ੍ਹਾਂ ਪੰਜਾਬ ਜਿਹੜੀ ਕੀਤੀ ਉਹ ਵੀ ਗਲਤ ਹੈ, ਕਾਨੂੰਨ ਤੋੜ ਕੇ ਕੀਤੀ ਹੈ। ਤੇ ਅਸੀਂ ਇਹ ਸੜਕ ਜਿਹੜੀ ਆ ਇਹ ਨਹੀਂ ਲੰਘਣ ਦੇਣੀ ਜਿੰਨਾ ਚਿਰ ਭੂਮੀ ਗ੍ਰਹਿਣ ਐਕਟ 2013 ਲਾਗੂ ਨਹੀਂ ਹੁੰਦਾ। ਤੇ ਉਹ ਉਦੋਂ ਵੀ ਡਿਪਟੀ ਕਮਿਸ਼ਨ ਆਉਂਦਾ, ਫਿਰ ਅਸੀਂ ਇਹ ਜਿਹੜਾ ਵਾ ਪ੍ਰੋਜੈਕਟ ਰੱਦ ਕਰ ਦਈਏ ਤੇ ਅਸੀਂ ਇਹ ਕਰ ਦਿਓ, ਇਹਦੀ ਸਾਨੂੰ ਲੋੜ ਹੀ ਨਹੀਂ ਹੈਗੀ, ਇਹਦੀ ਬਿਲਕੁਲ ਲੋੜ ਨਹੀਂ ਹੈਗੀ। ਨਾ ਪੰਜਾਬ 'ਚ ਕਿਸੇ ਸੜਕ ਦੀ ਲੋੜ ਹੈ ਭਾਰਤਮਾਲਾ ਪ੍ਰੋਜੈਕਟ ਦੀ, ਤੇ ਨਾ ਤਰਨਤਾਰਨ ਜ਼ਿਲ੍ਹੇ 'ਚ ਕੋਈ ਲੋੜ ਹੈ। ਅੱਜ ਤਰਨਤਾਰਨ ਜ਼ਿਲ੍ਹੇ ਜਿਹੜੀ ਉਹ ਸੜਕ ਲੰਘਣੀ ਸੀ ਧੁੰਦੇ ਤੋਂ ਲੈ ਕੇ ਮਾਨਾਵਾਲੇ ਤੱਕ, ਉਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਦਬਾਅ ਹੇਠ ਰੱਦ ਕਰ ਦਿੱਤੀ ਗਈ ਹੈ। ਇਹ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦੀ ਜਿਹੜੀ ਆ ਉਹ ਜਿੱਤ ਹੈ। ਤੇ ਅਸੀਂ ਇਹ ਕੇਂਦਰ ਦੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਪੰਜਾਬ ਦੇ ਵਿੱਚ ਜਿੰਨੇ ਪ੍ਰੋਜੈਕਟ ਆ ਸਾਰੇ ਰੱਦ ਕਰ ਦਿਓ।
ਇਹਨਾਂ ਦੀ ਬਿਲਕੁਲ ਪੰਜਾਬ ਨੂੰ ਲੋੜ ਨਹੀਂ ਹੈ ਕਿ ਵਿਨਾਸ਼ ਕਰ ਰਹੇ ਜੋ। ਤੇ ਤਰਨਤਾਰਨ ਦੇ ਲੜਦੇ ਲੋਕਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਹੜੀ ਸਾਰੀ ਜ਼ਿਲ੍ਹੇ ਵੱਲੋਂ ਲੜ ਰਹੇ ਆ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਉਹਨਾਂ ਨੂੰ ਇਹੋ ਆਨਾ ਤਕੜੇ ਹੋ ਕੇ ਡਟ ਜਾਓ ਆਪਣੇ ਹੱਕਾਂ ਦੀ ਖਾਤਰ, ਤਾਂ ਹੀ ਅਸੀਂ ਕਾਰਪੋਰੇਟ ਧੜੇ ਨੂੰ ਪਿੱਛੇ ਮੋੜ ਸਕਦੇ ਹਾਂ। ਸੰਗਰੂਰ ਦੇ ਭਵਾਨੀਗੜ੍ਹ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇੱਥੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਇੱਕ ਚਾਹਵਾਨ ਵੱਲੋਂ ਜ਼ਹਿਰ ਨਿਗਲਿਆ ਗਿਆ ਹੈ। ਜ਼ਹਿਰ ਨਿਗਲਣ ਵਾਲੇ ਮਨਜੀਤ ਸਿੰਘ ਕਾਕਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਅੱਜ ਪ੍ਰਧਾਨਗੀ ਨੂੰ ਲੈ ਕੇ ਚੋਣ ਹੋਣੀ ਸੀ, ਜਿਸ ਨੂੰ ਲੈ ਕੇ ਵਿੱਕੀ ਬਾਜਵਾ ਨੂੰ ਪ੍ਰਧਾਨ ਬਣਾਇਆ ਗਿਆ, ਜਦਕਿ ਦੂਜੇ ਪਾਸੇ ਮਨਜੀਤ ਸਿੰਘ ਕਾਕਾ, ਜਿਸ ਨੂੰ ਪ੍ਰਧਾਨਗੀ ਦਾ ਚਾਹਵਾਨ ਕਿਹਾ ਜਾ ਰਿਹਾ ਸੀ, ਅਤੇ ਉਸ ਵੱਲੋਂ ਟਰੱਕ ਯੂਨੀਅਨ ਦੇ ਵਿੱਚ ਹੀ ਜ਼ਹਿਰ ਨਿਗਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ। ਉਧਰ ਇਸ ਮਾਮਲੇ ਵਿੱਚ ਮਨਜੀਤ ਸਿੰਘ ਦੇ ਪਰਿਵਾਰ ਨੇ ਹਲਕਾ ਵਿਧਾਇਕ ਤੇ ਰਿਸ਼ਵਤ ਲੈਣ ਦੇ ਵੱਡੇ ਇਲਜ਼ਾਮ ਲਗਾਏ ਹਨ। ਉਹਨਾਂ ਕਿਹਾ ਕਿ ਮਨਜੀਤ ਸਿੰਘ ਦਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 30 ਲੱਖ ਰੁਪਏ ਵਿੱਚ ਸੌਦਾ ਹੋਇਆ ਸੀ। ਮਨਜੀਤ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਇਹ ਵੀ ਕਿਹਾ ਕਿ ਦੂਜੀ ਧਿਰ ਵੱਲੋਂ ਵੱਧ ਪੈਸੇ ਮਿਲਣ ਕਾਰਨ ਵਿਧਾਇਕ ਨੇ ਮਨਜੀਤ ਸਿੰਘ ਨਾਲ ਧੋਖਾ ਕੀਤਾ। ਇਸ ਮਾਮਲੇ ਵਿੱਚ ਇੱਕ ਕਥਿਤ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਮਨਜੀਤ ਸਿੰਘ ਨੂੰ ਪੈਸੇ ਵਾਪਸ ਕਰਨ ਸਮੇਂ ਦੀ ਹੈ। ਇਸ ਮਾਮਲੇ ਵਿੱਚ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਵੱਡੇ ਦੋਸ਼ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਵਿਧਾਇਕਾ ਵੱਲੋਂ 5 ਸਾਲਾਂ ਦੌਰਾਨ ਹਰ ਸਾਲ ਟਰੱਕ ਯੂਨੀਅਨ ਦੇ ਪ੍ਰਧਾਨ ਬਣਨ ਵਾਲਿਆਂ ਤੋਂ 30 ਲੱਖ ਦੀ ਰਾਸ਼ੀ ਉਗਰਾਹੀ ਗਈ, ਪਰ ਇਸ ਸਾਲ ਪ੍ਰਧਾਨਗੀ ਦੀ ਚੋਣ ਵੇਲੇ ਕਿਸੇ ਤੀਜੀ ਧਿਰ ਕੋਲੋਂ 55 ਲੱਖ ਦੀ ਰਾਸ਼ੀ ਲੈ ਕੇ ਇਸ ਸਾਲ ਪ੍ਰਧਾਨ ਬਣਨ ਵਾਲੇ ਮਨਜੀਤ ਸਿੰਘ ਕਾਕਾ ਨੂੰ 30 ਲੱਖ ਦੀ ਰਾਸ਼ੀ ਵਾਪਸ ਕਰ ਦਿੱਤੀ ਗਈ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ, ਜਿਸ ਕਰਕੇ ਮਨਜੀਤ ਸਿੰਘ ਕਾਕਾ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਜ਼ਿੰਮੇਵਾਰ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਨਰਿੰਦਰ ਕੌਰ ਭਰਾਜ ਖਿਲਾਫ ਸਖਤ ਕਾਰਵਾਈ ਹੋਵੇ ਤੇ ਉਸ ਦੀ ਵਿਧਾਇਕਾ ਵਜੋਂ ਮਾਨਤਾ ਨੂੰ ਰੱਦ ਕੀਤਾ ਜਾਵੇ। ਇੱਥੇ ਮੇਰੇ ਇਸ ਮੁੰਡੇ ਦੀ ਐਤਕੀ ਵਾਰੀ ਦੀ ਪ੍ਰਧਾਨਗੀ ਦੀ ਕੌਣ ਕੀ ਨਾਮ ਦੀ ਇਹਨਾਂ ਦਾ? ਇਹ ਕਾਕਾ ਜੀ ਨੇ ਆਪਣੇ ਫੱਗੂ ਵਾਲੇ ਤੋਂ। ਠੀਕ ਹੈ ਜੀ। ਤੇ ਇਹ ਜਿਹੜਾ ਗਰੁੱਪ ਹੁਣ ਪ੍ਰਧਾਨਗੀ ਕਰਕੇ ਗਿਆ, ਉਸੇ ਗਰੁੱਪ ਦਾ ਬੰਦਾ ਇਹ ਫਿਰ। ਅੱਛਾ। ਵੀ ਮੁੜ ਕੇ ਉਹਨਾਂ ਨੂੰ ਪ੍ਰਧਾਨਗੀ ਦੇਈ ਜਾਂਦੇ ਨੇ ਇਹ। ਜਲੂਸ ਕੱਢਦਾ ਯਾਰ ਨਰਿੰਦਰ ਭਰਾਜ ਨੇ। ਕੀ ਪ੍ਰਧਾਨਗੀ ਪੈਸੇ ਲੈਤੇ ਤੇ ਕੀ ਕੀਤਾ ਤੁਸੀਂ? ਪੈਸੇ ਬਾਈ ਜੀ ਲਾਏ ਨੇ ਵੀਰੇ 30 ਲੱਖ ਰੁਪਈਆ। ਇਹਨੇ 55 ਲੱਖ ਰੁਪਏ ਦਿੱਤਾ। ਇਹਨੇ 55 ਦਿੱਤਾ। ਹਾਂ। ਪੈਸੇ ਜੇ ਸਾਡੇ ਬੰਦੇ ਨੂੰ ਕੁਝ ਹੋ ਗਿਆ ਨਾ, ਕਿੰਨੇ ਕਾਕੇ ਤੋਂ ਕਿੰਨੇ ਪੈਸੇ ਲੈਤੇ ਤੁਸੀਂ? 30 ਲੱਖ ਜੀ। ਪੈਸੇ ਵਾਪਸ ਹੋ ਗਏ ਜਾਂ ਕੀ ਆ? ਵਾਪਸ ਹੋਏ ਨਹੀਂ। ਕਿਉਂਕਿ ਮੈਂ ਬਕਾਇਦਾ ਮੇਰੇ ਖਿਆਲ ਚ ਉਹਦੀ ਰਿਕਾਰਡਿੰਗ ਵੀਡੀਓ ਸਾਰਾ ਕੁਝ ਪਿਆ। ਕਿੱਥੇ ਆ ਵਾਇਰਲ ਤਾਂ ਕਰੋ। ਉਹ ਕਰਦੇ ਜੀ ਵਾਇਰਲ ਇਹਨਾਂ ਕੋਲ ਹੀ ਹੈ। ਸੁਣਨੇ ਚ ਆਇਆ ਵੀ ਇਹਨਾਂ ਕੋਲ ਹੈਗੀ ਹੈ। ਦਵਾਈ ਕਿਉਂ ਕੀਤੀ ਹੈ? ਦਵਾਈ ਜੀ ਬੰਦਾ ਪ੍ਰਸ਼ਾਸਨ ਲਿਆ ਕੇ ਖੜਾਦਾ ਡਾਂਗਾ ਤੋਂ। ਸਾਡੇ ਬੰਦੇ ਏਡੇ ਬੁਝਦਲ ਨੇ, ਡਰ ਜਾਂਦੇ ਨੇ ਤੇ ਬੋਲਦਾ ਨਹੀਂ ਕੋਈ। ਕੁਛ ਬੰਦੇ ਪੁਲਿਸ ਨੇ ਚੱਕੇ ਵੀ ਨੇ। ਚੱਕੇ ਨੇ ਜੀ ਬੇਟੇ ਉਹਨੇ ਮੇਰੇ ਚੱਕ ਰੱਖੇ ਨੇ। ਹਾਂ। ਕਿੰਨੇ ਬੰਦੇ ਚੱਕੇ? ਉਹਦੇ ਬਨਕਲ ਬੇਟੇ ਦਾ ਪਤਾ ਜੀ ਮੈਨੂੰ, ਹੋਰਾਂ ਨਹੀਂ ਪਤਾ। ਇਹ ਵੀ ਇਹਨੂੰ ਵੀ ਚੱਕ ਲੈਂਦੇ। ਇਹ ਪਾਸੇ ਸੀ ਮੈਂ ਬਣ ਕੇ ਚੱਕਣੇ ਨੂੰ ਵੀ ਗਏ ਹੋਣਗੇ ਜੀ। ਬੇੜਾ ਕਰ ਕਰਦਾ ਬਾਈ ਯਾਰ ਆਪਣੇ ਪੰਜਾਬ ਦੇ ਨਾਲ। ਹੁਣ ਹਸਪੀਟਲ ਲੈ ਕੇ ਗਏ ਨੇ ਦਵਾਈ? ਹਸਪੀਟਲ ਲੈ ਕੇ ਦਵਾਈ ਤੁਹਾਡੇ ਸਾਹਮਣੇ ਦਵਾਈ ਪੀਤੀ। ਕਿਵੇਂ ਲੱਗੀ ਇਹਦੇ ਕੱਪੜਿਆਂ ਤੇ ਜੀ? ਹੁਣ ਸਰਕਾਰੀ ਹਸਪੀਟਲ ਭਵਾਨੀਗੜ੍ਹ ਲੈ ਕੇ ਗਏ? ਹਾਂਜੀ। ਪਤਾ ਨਹੀਂ ਹੁਣ ਇੱਥੇ ਲੈ ਕੇ ਕਿੱਥੇ ਲੈ ਕੇ। ਕਿਵੇਂ ਦੇਖਦੇ ਹੋ? ਯੂਨੀਅਨ ਤਾਂ ਇੱਕ ਸੰਸਥਾ ਹੈ, ਇੱਕ ਕਾਰੋਬਾਰੀ ਹੈ, ਤਾਂ ਇੱਥੇ ਯੂਨੀਅਨ ਤੱਕ ਏਦਾਂ ਬਣਾ ਰੱਖੇ ਨੇ ਗਰੁੱਪ ਦੇ। ਸਾਡਾ ਆਪਣਾ ਭਾਈਚਾਰਾ, ਸਾਡੇ ਇੱਥੇ ਵੋਟਾਂ ਪੈਂਦੀਆਂ ਹੁੰਦੀਆਂ ਸੀ। ਠੀਕ ਹੈ ਜੀ। ਪਿਛਲੇ ਸਮੇਂ 'ਚ ਸਾਡੇ ਨਾਲ ਕਾਂਗਰਸ ਨੇ ਧੱਕਾ ਕੀਤਾ, ਧੱਕੇ ਨਾਲ ਬਣਾਉਂਦੇ ਤੇ ਅਸੀਂ ਉਹਨਾਂ ਤੋਂ ਦੁਖੀ ਹੋ ਕੇ ਇਹ ਝਾੜੂ ਸਰਕਾਰ ਨੂੰ ਆਪਕਿਤ ਕਰਿਆ। 92 ਸੀਟਾਂ ਦਿੱਤੀਆਂ, ਪਰ ਇਹਨਾਂ ਨੂੰ ਐਡਾ ਹੰਕਾਰ ਆ ਗਿਆ, ਇਹ ਬੰਦੇ ਨੂੰ ਬੰਦਾ ਨਹੀਂ ਸਮਝ ਰਹੇ। ਜਿਹੜਾ ਧੱਕਾ ਪਿਛਲੀ ਸਰਕਾਰਾਂ ਕਰ ਰਹੇ 10 ਗੁਣਾ ਵੱਧ ਕਰ ਰਹੇ ਨੇ। ਆਹ ਕੰਮ ਸਾਡੇ ਕਦੇ ਨਹੀਂ ਹੋਏ ਸਾਡੀ ਯੂਨੀਅਨ, ਜਿਹੜਾ ਅੱਜ ਹੋ ਗਿਆ। ਤਾਂ ਅੱਗੇ ਚੋਣਾਂ ਹੁੰਦੇ ਤੇ ਹੁਣ ਸਰਬਸੰਮਤੀ ਨਾਲ ਜਿਹੜਾ ਅੱਜ ਬਣਿਆ। ਹਾਂਜੀ। ਕਿੱਥੇ ਸਾਡੀ ਸਰਬਸੰਮਤੀ ਹੁੰਦੀ? ਬੈਠੇ ਨਾ ਹੁੰਦੇ ਜੀ। ਧੱਕਾ ਹੋਇਆ ਕਾਕੇ ਨਾਲ। ਹੱਕ ਉਹਦਾ ਦੀ ਜੀ। ਬਾਕੀ ਗੱਲਾਂ ਬਹੁਤ ਨੇ, ਪਰ ਹੁਣ ਮੌਕੇ ਤੇ ਪਹਿਲਾਂ ਵੀ ਕਮੇਟੀ ਬਣੀ ਸੀ 5 ਮੈਂਬਰੀ, ਤਾਂ ਹੁਣ ਫੇਰ ਕਮੇਟੀ ਬਣਾਈ ਗਈ ਹੈ। ਹਾਂ। ਕਮੇਟੀ ਕਾਨੂੰ ਇਹ ਵਿੱਕੀ ਬਾਜਵਾ ਪਹਿਲਾਂ ਕਿਉਂ ਬੋਲਿਆ? ਵਿੱਕੀ ਬਾਜਵਾ ਇਹਨਾਂ ਨੇ ਪਹਿਲਾਂ ਬੋਲਿਆ, ਪ੍ਰਧਾਨ ਉਹ ਹੈ। ਪਿਛਲੀ ਵਾਰੀ ਵੀ ਇਹਨਾਂ ਨੇ 5 ਮੈਂਬਰੀ ਕਮੇਟੀ ਕਹਿੰਦੇ ਕਿ ਪ੍ਰਧਾਨਗੀ ਕਰਦਾ। ਉਹ ਪੰਜਾਂ ਚਾਰਾਂ ਨੂੰ ਤਾਂ ਕੋਈ ਪੁੱਛਦੀ ਨਹੀਂ, ਉਹਦਾ ਬਸ ਉਦਾਂ ਹੀ ਤੁਰੇ ਫਿਰਦੇ ਨੇ। ਹੁਣ ਮੰਗ ਕੀ ਕਰ ਰਹੇ ਹੋ ਤੁਸੀਂ? ਮੰਗ ਕੀ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜੇ ਸਾਡਾ ਬੰਦਾ ਮਰ ਜਾਂਦਾ ਤਾਂ ਇਹ ਪਰਚਾ ਨਰਿੰਦਰ ਕੌਰ ਭਰਾਜ ਦਾ ਪੈਣਾ ਚਾਹੀਦਾ। ਇੱਥੇ ਨਾ ਮੀਤ ਹੇਰ ਵੀ ਆਇਆ ਸੀ ਪਿਛਲੀ ਵਾਰ ਜਦੋਂ ਵੋਟਾਂ ਸੀ। ਅਸੀਂ ਉਹਨਾਂ ਨੂੰ ਮੰਗ ਕੀਤੀ ਸੀ ਵੀ ਇਹ ਨਰਿੰਦਰ ਕੌਰ ਭਰਾਜ ਹੈ, ਇਹਨਾਂ ਨੇ ਸਾਡੀ ਯੂਨੀਅਨ 'ਚ ਵਾਅਦਾ ਕਰਕੇ ਗਏ ਤੇ ਵੀ ਅਸੀਂ ਵੋਟਾਂ ਪਾਵਾਂ ਕਰਾਂਗੇ, ਤੇ ਪਹਿਲੇ ਸਾਲ ਹੀ ਤਿਲਕ ਗਈ ਇਹ। ਪਹਿਲੇ ਸਾਲ ਧੱਕਾ ਕੀਤਾ, ਦੂਜੇ ਸਾਲ ਧੱਕਾ ਕੀਤਾ। ਇਹਨਾਂ ਨੇ ਕੋਈ 5 ਬੰਦਿਆਂ ਨੂੰ ਵਾਰੀ ਦਿੱਤੀ ਸੀ, ਉਹ 'ਚ ਵਾਰੀ ਕਾਕਾ ਜੀ ਦੀ। ਐਤਕੀ ਕਾਕਾ ਜੀ ਦੀ ਜੀ, ਤੇ ਫਿਰ ਵੀ ਇਹਨਾਂ ਨੇ ਧੱਕਾ ਕਰਕੇ ਅੱਜ ਦੇਖੋ ਧੱਕੇ ਨਾਲ ਉਹ ਬਣਾਤਾ। ਤੁਹਾਨੂੰ ਕੀ ਲੱਗਦਾ ਸਹਿਮਤੀ ਕਿਉਂ ਨਹੀਂ ਹੋਈ? ਇਹ ਗੱਲ ਕਿਉਂ ਪੂਰੇ ਕਿਉਂ ਨਹੀਂ? ਸਹਿਮਤੀ ਵੀਰੇ ਇਹ ਤਾਂ ਨਹੀਂ ਹੋਈ, ਇਹ 5 ਮੈਂਬਰੀ ਕਮੇਟੀ 'ਚ ਇਹ ਬੰਦਾ ਹੈਗਾ ਸੀ ਪਹਿਲਾਂ, ਵੀ ਉਸੇ 5 ਮੈਂਬਰੀ 'ਚ ਪ੍ਰਧਾਨ ਤੁਸੀਂ ਕਿਉਂ ਬਣਾ ਰਹੇ ਹੋ? 5 ਮੈਂਬਰੀ ਹੋਰ ਬਣਾ ਦਿੰਦੇ।
ਇੱਕ ਤੁਸੀਂ ਇਲਜ਼ਾਮ ਲਾਇਆ ਵੀ ਇਹਨੇ ਪੈਸੇ ਵੱਧ ਦਿੱਤੇ ਉਹਨੇ ਘੱਟ ਦਿੱਤੇ ਸੀ ਹਾਂ, ਹੈਗੀ ਇਹ ਹੈ। ਬੋਲੀ ਲੱਗੀ ਹੈ ਹਾਂ ਬੋਲੀ ਲੱਗਦੀ ਹੈ ਜੀ। ਓਕੇ ਓਕੇ ਜੀ ਓਕੇ। ਇਹ ਬਾਕੀ ਸਬੂਤ ਹੈਗੇ ਨੇ, ਮੈਂ ਤਾਂ ਗੱਲਾਂ ਸੁਣੀਆਂ ਹੀ ਨੇ ਤੇ ਆਹ ਵੀਡੀਓ ਦਾ ਮੇਰੇ ਖਿਆਲ ਸਬੂਤ ਹੈਗਾ, ਮੈਨੂੰ ਸੁਣਨ ਚ ਆਇਆ ਮਾੜਾ ਜਿਹਾ। ਜਿਹੜਾ 30 ਲੱਖ ਦਿੱਤਾ ਜਿਹੜਾ ਨਾ, ਉਹ 30 ਲੱਖ ਜਦੋਂ ਉਧਰ ਬੋਲੀ ਚੜ ਗਈ 55 ਲੱਖ ਦਿੱਤਾ ਗਿਆ, ਉਹ ਬੋਲੀ ਤੇ ਫਿਰ 30 ਲੱਖ ਇਹਨਾਂ ਦਾ ਘਰੇ ਮੋੜਨ ਆਏ ਨੇ, ਉਹ ਮੋੜਦਿਆਂ ਦੀ ਵੀਡੀਓ ਹੈ।